नहीं वो नहीं करी सियाने कोई लोग नहीं बैठे उनके कितना जी लगी अच्छी लगी ਖਾਲਸਾ ਨੇ ਕੱਲ ਨੂੰ ਉਹਨਾਂ ਖਾਲਸਾ ਵਹੀਰ ਉਹਨਾਂ ਨੇ ਤਲਵੰਡੀ ਸਾਬੋ ਨੂੰ ਕੱਲ ਪਹਿਲਾ ਪੜਾਅ ਉਹਨਾਂ ਨੇ ਚਾਲੂ ਕਰਨਾ ਹੈ ਤੇ ਇਸ ਕਰਕੇ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਡਾ ਪੜਾਅ ਇਹ ਖਾਲਸੇ ਦੀ ਮੁੱਢ ਇੱਥੋਂ ਤੁਰਿਆ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਤੇ ਜੇ ਇੱਥੋਂ ਚੰਗੀ ਸਿੱਖਿਆ ਨਹੀਂ ਦਿੱਤੀ ਜਾਊਗੀ ਤੇ ਫਿਰ ਕਿੱਥੋਂ ਦਿੱਤੀ ਜਾਊਗੀ ਇਹ ਤੁਹਾਨੂੰ ਮੀਡੀਆ ਨੂੰ ਵੀ ਸਾਨੂੰ ਸਵਾਲ ਆ ਤੇ ਭਗਵੰਤ ਮਾਨ ਪੰਜਾਬ 'ਚ ਠੇਕੇ ਖੋਲੀ ਜਾਣ ਡਿਆ ਵਾ ਪੰਜਾਬ ਦੇ ਲੋਕ ਚਿੱਟਾ ਲਾ ਕੇ ਮਰਨ ਦੇ ਆ ਤੇ ਉਹ ਭਗਵੰਤ ਮਾਨ ਦੀ ਕਾਹਦੀ ਫਿਰ ਕਾਹਦਾ ਤੁਹਾਡਾ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ? ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਕਹਿੰਦਾ ਵੀ ਆਮ ਜਨਤਾ ਨੂੰ ਤੰਗ ਨਾ ਕਰੋ ਅਸੀਂ ਆਮ ਜਨਤਾ ਨੂੰ ਕੋਈ ਤੰਗ ਨਹੀਂ ਕਰਨ ਡੇ ਇਹ ਭਗਵੰਤ ਮਾਨ ਨੂੰ ਸੁਨੇਹਾ ਹੀ ਦੇਣ ਡੇ ਆ ਵੀ ਅੱਜ ਤੱਕ ਜੇ ਤੂੰ ਚੰਗਾ ਕੰਮ ਕਰੇਂਗਾ ਤੇ ਲੋਕੀ ਤੈਨੂੰ ਚੰਗਾ ਕਹਿਣਗੇ ਜੇ ਮਾੜਾ ਕਹੇਂਗਾ ਤੇ ਬੇਅੰਤ ਸੋਮ ਤੱਕ ਵੀ ਨਹੀਂ ਛੱਡਿਆ ਇਹਨਾਂ ਨੇ ਇਹ ਪੰਜਾਬ ਦੇ ਐਸੇ ਲੋਕ ਆ ਵੀ ਜੇ ਤੂੰ ਮੈਸੇਜ ਉਹਨੂੰ ਇਹੀ ਦੇਣਾ ਚਾਹੁੰਦਾ ਵੀ ਅਮਰਤਪਾਲ ਸਿੰਘ ਖਾਲਸਾ ਦੇ ਪਿੱਛੇ ਜਿਹੜੀਆਂ 100 ਗੱਡੀਆਂ ਲਾਈਆਂ ਤੇ ਉਹ ਥੋੜਾ ਆਪਣਾ ਵਾਕਾ ਛੱਡ ਦੇ ਨਹੀਂ ਤੇ ਖਾਲਸੇ ਨੂੰ ਫਿਰ ਹੱਥ ਸਿੱਧੇ ਕਰਨੇ ਆਉਂਦੇ ਆ ਤੇ ਫਿਰ ਭਾਈਦਿਆਂ ਨੂੰ ਰਾਹ ਉਹਨਾਂ ਨੂੰ ਵੀ ਨਹੀਂ ਲੱਭਣਾ ਸੋਚਿਆ ਜੇ ਕਿ ਤੁਹਾਨੂੰ ਮੈਂ ਸਾਈਡ ਤੇ ਕਰ ਦੂੰਗਾ ਤੇ ਆ ਗੱਡੀਆਂ ਗੁੱਡੀਆਂ ਨੋ ਬਿਲਕੁਲ ਸਾਡਾ ਆਮ ਸੁਣ ਲਓ ਬਾਬਾ ਜੀ ਸੁਣੋ ਹਾਂਜੀ ਆਪਣੀ ਜਿਹੜੀ ਵੀ ਗੱਲ ਹੈਗੀ ਆ ਆਪਾਂ ਬਚਨ ਕਰ ਲੈਂਦੇ ਹੈਗੇ ਮੇਰੀ ਤੁਹਾਨੂੰ ਇੱਕੋ ਹੀ ਹੈਗੀ ਆ ਗੁਜ਼ਾਰਿਸ਼ ਨਹੀਂ ਸਾਡੀ ਵੀ ਗੁਜ਼ਾਰਿਸ਼ ਸੁਣ ਲਓ ਇੱਕ ਮਿੰਟ ਠਹਿਰੋ ਕੀ ਇੱਥੋਂ ਦਾ ਇਤਿਹਾਸ ਤੁਸੀਂ ਦੱਸ ਦਿਓ ਤੁਹਾਡੇ ਵੀ ਗਾੜੀ ਨਿਆਣੇ ਤੇਰਾ ਮੁੰਡਾ ਚਿੱਟਾ ਲਾ ਕੇ ਮਰ ਜੇ ਤੇ ਕੀ ਇਹਨੂੰ ਕਸੂਰਵਾਰ ਬਣਾਏਗਾ ਭਗਵੰਤ ਮਾਨ ਪੰਜਾਬ ਦੇ ਸਮਗਲਰ ਥੱਲੇ ਜੀ ਸਾਨੂੰ ਇਹ ਪਤਾ ਵਾ ਵੀ ਤੁਹਾਡਾ ਆਪਣੇ ਜ਼ਿਲ੍ਹੇ ਦਾ ਵੱਖਰਾ ਹਿਸਾਬ ਹੁੰਦਾ ਡੀਜੀਪੀ ਵੀ ਫੇਲ ਆ ਤੁਹਾਡਾ ਕਿਉਂਕਿ ਪੰਜਾਬ 'ਚ ਚਿੱਟਾ ਨਹੀਂ ਬੰਦ ਕਰਾ ਸਕਿਆ ਤੇ ਭਗਵੰਤ ਮਾਨ ਹੀ ਫੇਲ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ 10ਵੇਂ ਪਾਤਸ਼ਾਹ ਨੇ ਇੱਥੋਂ ਕੀ ਸਿੱਖਿਆ ਦਿੱਤੀ ਕਾਹਦੇ ਵਾਸਤੇ ਮਾਨਵਤਾ ਦਾ ਭਲਾ ਕਰਨ ਦਿੱਤੀ ਤੁਸੀਂ ਵੀ ਆਪ ਸਿਆਣੇ ਅਸੀਂ ਆਮ ਜਨਤਾ ਨੂੰ ਕੋਈ ਸਾਡੀ ਤੰਗੀ ਨਹੀਂ ਅਸੀਂ ਦਿੰਦੇ ਤੁਸੀਂ ਬਾਬਾ ਜੀ ਚੱਲ ਪਾਓ ਇਹਨਾਂ ਨੂੰ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਜਿਹੜੀ ਵੀ ਗੱਲ ਹੈ ਆਪਾਂ ਇਸ ਸਭ ਕੁਝ ਚੱਲਦੇ ਜਿਹੜਾ ਵੀ ਆਪਣਾ ਮੰਗ ਪੱਤਰ ਹੈ ਜੋ ਵੀ ਆਪਣੀ ਗੱਲ ਹੈ ਮੈਂ ਤੁਹਾਡੇ ਨਾਲ ਹੋ ਕੇ ਕਰਾਉਂਦਾ ਅਸੀਂ ਲਿਖਤੀ ਰੂਪ ਚ ਦੇਣ ਨੂੰ ਕਿਉਂਕਿ ਤੁਸੀਂ ਨਾ ਨਹੀਂ ਪੱਤਰਕਾਰ ਮੀਡੀਆ ਸਭ ਤੋਂ ਮੀਡੀਆ ਯਾਰ ਮੈਂ ਕਰ ਲੈਣਾ ਨਾ ਪਹਿਲਾਂ ਉਹਨਾਂ ਨੈਟ ਬੰਦ ਕਰਤਾ ਮੀਡੀਆ ਦੇ ਲੋਕੀ ਬੋਲਣ ਨਾ ਚਾਲੂ ਕਰਾਓ ਸਰਕਾਰ ਦੀ ਚਾਲ ਆ ਚਾਲੂ ਕਰਾ ਦਿਓ ਬਾਬਾ ਜੀ ਟ੍ਰੈਫਿਕ ਚਾਲੂ ਕਰਾਓ ਤੁਸੀਂ ਮੈਂ ਤੁਹਾਡੇ ਨਾਲ ਖੜੋਤਾ ਉਹ ਟ੍ਰੈਫਿਕ ਆ ਮੈਂ ਰੋਡ ਖੋਲਿਆ ਟਰੱਕ ਤੇ ਉਹਨਾਂ ਆਪ ਜਾਮ ਲਾਇਆ ਵਾ ਚਲੋ ਚਲਾਓ ਇੱਕ ਲਾਈਨ ਚਲਾ ਦਿਓ ਇੱਕ ਚਲਾ ਦਿਓ ਮੈਂ ਇੱਥੇ ਆਇਆ ਜੀ ਮੈਨੂੰ ਇਹਨਾਂ ਨੇ ਕਿਹਾ ਕਿ ਸਾਨੂੰ ਰੋਸ਼ ਹੈਗਾ ਜਿਹੜੀ ਅੰਮ੍ਰਿਤਪਾਲ ਸਿੰਘ ਜੀ ਦੀ ਇਹਨਾਂ ਦਾ ਕਹਿਣਾ ਸੀਗਾ ਜੀ ਗ੍ਰਿਫਤਾਰੀ ਹੋਈ ਜੀ ਤੇ ਉਹਦੇ ਰੋਸ਼ ਤੇ ਇਹਨਾਂ ਨੇ ਲਾਇਆ ਸੀਗਾ ਜੀ ਜਾਮ ਤੇ ਇਹ ਕਹਿੰਦੇ ਸੀ ਇਹ ਗਲਤ ਹੋਇਆ ਹੈਗਾ ਅੰਮ੍ਰਿਤਪਾਲ ਦੀ ਜਿਹੜੀ ਗ੍ਰਿਫਤਾਰੀ ਆ ਤੇ ਬਟ ਫਿਰ ਵੀ ਇਹਨਾਂ ਨੂੰ ਜਦੋਂ ਕਿਹਾ ਅਪੀਲ ਕੀਤੀ ਕਿ ਐਂਬੂਲੈਂਸਿਸ ਹੈਗੀਆਂ ਸੰਗਤ ਹੈਗੀ ਆ ਹੋਰ ਵੀ ਸਾਰੇ ਇੱਥੇ ਆ ਰਹੇ ਹੈਗੇ ਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਇਹ ਜਾਮ ਜਿਹੜਾ ਤੁਹਾਡਾ ਹੈਗਾ ਉਹ ਆਪਾਂ ਬਾਅਦ 'ਚ ਵੀ ਕਰ ਸਕਦੇ ਹਾਂ ਐਂਬੂਲੈਂਸਿਸ ਵੀ ਰੁਕ ਸਕਦੀਆਂ ਹੈਗੀਆਂ ਤੇ ਇਹਨਾਂ ਨੂੰ ਅਸੀਂ ਇਹ ਬਸ ਇਹੀ ਕਿਹਾ ਸੀਗਾ ਤੇ ਇਹਨਾਂ ਨੇ ਆਪਣਾ ਬਿਲਕੁਲ ਸਾਡੇ ਜਿੱਦਾਂ ਉਹ ਕਹਿੰਦੇ ਜੀ ਅਸੀਂ ਪ੍ਰਸ਼ਾਸਨ ਦੇ ਅਸੀਂ ਬਿਲਕੁਲ ਵੀ ਐਂਟੀ ਨਹੀਂ ਹੈਗੇ
ਤੇ ਉਹ ਤਾਂ ਕਹਿੰਦੇ ਰੋਸ ਜ਼ਰੂਰ ਇਹਨਾਂ ਨੇ ਆਪਣਾ ਜਿਹੜਾ ਸ਼ੋਅ ਕਰਨਾ ਸੀਗਾ ਉਹ ਇਹਨਾਂ ਨੇ ਖਿਲਾਤਾ ਹੈਗਾ ਪੀਸਫੁਲੀ ਸਭ ਹੁਣ ਇਹਨਾਂ ਦੀ ਗੱਲ ਕਰ ਰਹੇ ਹੈਗੇ। ਇਹਨਾਂ ਦੀ ਇੱਕ ਗੱਲ ਕਹਿਣੀ ਹੈ ਜੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਉਹ ਨਸ਼ਿਆਂ ਦੇ ਛਡਾਉਣ ਦੀ ਗੱਲ ਕਰ ਰਹੇ ਆ ਵੀ ਆਪਾਂ ਕਿਉਂ ਉਹਨਾਂ ਦੇ ਉੱਤੇ ਅਜਿਹੀ ਕਾਰਵਾਈ ਕਰ ਰਹੇ ਹਾਂ। ਦੇਖੋ ਮੈਂ ਤਾਂ ਆਪਣੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰ ਸਕਦਾ ਨਾ, ਠੀਕ ਹੈ। ਮੈਂ ਤਾਂ ਸਿਰਫ ਜਿੱਥੇ ਤਾਂ ਮੈਂ ਲੱਗਿਆ ਆਫਿਸਰ ਲਾ ਐਂਡ ਆਰਡਰ ਨੂੰ ਦੇਖਣ ਲਈ, ਮੈਂ ਤਾਂ ਮੇਰੀ ਆਪਣੀ ਗੱਲ ਕਰ ਸਕਦਾ ਹਾਂ। ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ? ਬਸ ਇਹ ਮੈਂ ਤਾਂ ਇਹ ਕਹਿੰਦਾ ਆਨੰਦਾਂ ਦੀ ਪੁਰੀ ਹੈ, ਇੱਥੇ ਸਭ ਸੁੱਖ ਸਵੀਲੀ ਰਵੇ, ਸਭ ਸੁੱਖ ਸ਼ਾਂਤੀ ਨਾਲ ਸੰਗਤ ਆਉਂਦੀ ਹੈਗੀ ਆ। ਮੈਂ ਤਾਂ ਇਹੀ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਇੱਥੇ ਸਭ ਠੀਕ ਰਵੇ। ਨਿਹੰਗ ਸਿੰਘ ਜਥੇਬੰਦੀਆਂ ਨੇ ਤੁਹਾਡੇ ਨਾਲ